Canada intelligence report claims India involved in election interference. India and China were the only two countries identified their names in the report. WSO World Sikh Organization और ਹੁਣ ਨਾਲ OGC and BCGC भी आ गए have jointly applied for standing in public inquiry into foreign interference in federal electoral processes and democratic institutions led by Justice Mary Jossi Hogue. Federal Commission ਜਿਹੜਾ ਇੰਡੀਆ ਨੇ ਕਿਵੇਂ 2019 ਔਰ 2021 ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕੀਤਾ ਇਹਨੂੰ ਇਨਵੈਸਟੀਗੇਟ ਕਰ ਰਿਹਾ ਔਰ ਆਲਰੇਡੀ ਐਬਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਅਗਜ਼ਨੀ ਦੀਆਂ ਘਟਨਾਵਾਂ ਅਰਸਨ ਦੀਆਂ ਹੋਈਆਂ ਨੇ ਫਰੌਤੀ ਦੀਆਂ ਹੋਈਆਂ ਨੇ ਕੈਨੇਡਾ ਨੂੰ ਇਹ ਬਦਨਾਮ ਤਾਂ ਕਰ ਹੀ ਰਹੇ ਨੇ ਪਰ ਉਹਨਾਂ ਨੂੰ ਕੋਈ ਰਾਹ ਵੀ ਨਹੀਂ ਦੇਣਾ ਚਾਹੁੰਦੇ ਔਰ ਇਹ ਵੀ ਦੱਸਣਾ ਚਾਹੁੰਦੇ ਨੇ ਜੀ ਇਹ ਕੈਨੇਡਾ ਦੀ ਆਪਣੀ ਪ੍ਰੋਬਲਮ ਹੈ ਕਿਉਂਕਿ ਕੈਨੇਡਾ ਨੇ ਸਿੱਖ ਸੈਪਰੇਟਿਸਟ ਔਰ ਸਿੱਖ ਟੈਰਰਿਸਟ ਉਹਨਾਂ ਦੇ ਲਫ਼ਜ਼ਾਂ 'ਚ ਉਹਨਾਂ ਨੂੰ ਅੱਡੇ ਦਿੱਤੇ ਹੋਏ ਨੇ ਔਰ ਇਹ ਆਪਸੀ ਖਾਨਾ ਜੰਗੀ ਦੇ ਵਿੱਚ ਫਸੇ ਹੋਏ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਭਾਰਤ ਨੂੰ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ੀ ਦੱਸਿਆ ਹੈ ਔਰ ਇਸ ਰਿਪੋਰਟ ਵਿੱਚ 3 ਸਫ਼ੇ ਭਾਰਤ ਦੀ ਦਖਲਅੰਦਾਜ਼ੀ ਸੰਬੰਧੀ ਹਨ ਔਰ ਯਾਦ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਹੈ ਜਿਹੜਾ ਬਾਹਰਲੇ ਮੁਲਕਾਂ ਵੱਲੋਂ ਕੈਨੇਡੀਅਨ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਦਖਲਅੰਦਾਜ਼ੀ ਕਰਨ ਦੀ ਪੜਤਾਲ ਕਰ ਰਿਹਾ ਔਰ ਚੀਨ ਤੇ ਰੂਸ ਦੇ ਨਾਲ ਹੁਣ ਭਾਰਤ ਦਾ ਵੀ ਨਾਂ ਇਸ ਲਿਸਟ ਵਿੱਚ ਸ਼ਾਮਿਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੱਲ ਇੱਕ ਸੈਗਮੈਂਟ ਜ਼ਿਕਰ ਕੀਤਾ ਸੀ ਕਿ ਕਿਵੇਂ ਭਾਰਤੀ ਵਿਦੇਸ਼ ਮੰਤਰੀ ਔਰ ਉਹਨਾਂ ਦਾ ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਬੁਲਾਰਾ ਬਾਗਚੀ ਇਹ ਦੋ ਮੂੰਹੇ ਸੱਪ ਜਿਹੜੇ ਨੇ ਉਹ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਗੋਡੇ ਟੇਕ ਕੇ ਇਹ ਕਹਿੰਦੇ ਨੇ ਜੀ ਦੇਖੋ ਅਮਰੀਕਾ ਨੇ ਤਾਂ ਸਾਨੂੰ ਜਾਣਕਾਰੀ ਦਿੱਤੀ ਇਸ ਲਈ ਅਸੀਂ ਜਿਹੜਾ ਉਸ 'ਤੇ ਐਕਸ਼ਨ ਲੈ ਰਹੇ ਹਾਂ ਪਰ ਕੈਨੇਡਾ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਔਰ ਸਾਡੇ 'ਤੇ ਪਬਲਿਕਲੀ ਚਾਰਜ ਲਾਇਆ ਔਰ ਫਿਰ ਜਿਵੇਂ ਇਹਨੇ ਐਸ ਜੈਸ਼ੰਕਰ ਨੇ TV ਇੰਟਰਵਿਊ 'ਚ ਕਿਹਾ ਜੀ ਕੈਨੇਡਾ ਨੇ ਆਤੰਕਵਾਦੀਆਂ ਨੂੰ ਔਰ ਸੈਪਰੇਟਿਸਟ ਨੂੰ ਸਪੇਸ ਦਿੱਤਾ ਜਿਹੜਾ ਸਾਰੀਆਂ ਪ੍ਰੋਬਲਮਸ ਦਾ ਕਾਰਨ ਹੈ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਕੈਨੇਡਾ ਦੇ ਵਿੱਚ ਇੱਕ ਪਾਸੇ ਤਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨਾਲ ਸੰਬੰਧਿਤ ਉਹਨਾਂ ਦੇ ਕੋਲਡ ਬਲੱਡਡ ਮਰਡਰ ਨਾਲ ਸੰਬੰਧਿਤ ਇਨਵੈਸਟੀਗੇਸ਼ਨ ਅੱਗੇ ਵਧ ਰਹੀ ਹੈ ਔਰ ਉਹ ਅਸੀਂ ਦੇਖਾਂਗੇ ਆਉਣ ਵਾਲੇ ਪੀਰੀਅਡ ਦੇ ਵਿੱਚ ਕਿ ਵੀ ਉਸ ਦੇ ਨਾਲ ਅੱਗੋਂ ਕੀ ਕਾਰਵਾਈ ਹੁੰਦੀ ਹੈ। ਪਰ ਇਸ ਸਾਰੇ ਦੇ ਵਿੱਚ ਕਿਉਂਕਿ ਇਸ ਦੇ ਨਾਲ ਬੇਸਿਕ ਆਗਾਜ਼ ਹੋਇਆ ਜਦੋਂ 18 ਸਤੰਬਰ 2023 ਨੂੰ ਜਸਟਿਨ ਟਰੂਡੋ ਨੇ ਇੰਡੀਆ ਨੂੰ ਐਕਿਊਜ਼ ਕੀਤਾ ਰਾਅ ਦੇ ਚੀਫ ਨੂੰ ਕੈਨੇਡਾ 'ਚੋਂ ਕੱਢਿਆ ਇੰਡੀਆ ਨੇ ਜਿਹੜਾ ਹੈ ਉਹ ਟਿਟ ਫॉर ਟੈਟ ਕਰਦੇ ਉਹਨਾਂ ਦੇ 39 ਡਿਪਲੋਮੈਟ ਕੱਢੇ ਉਹ ਅਸੀਂ ਆਲਮੋਸਟ ਜ਼ਿਕਰ ਕਰਦੇ ਹੀ ਹਾਂ ਹਮੇਸ਼ਾ। ਲੇਕਿਨ ਉਸ ਤੋਂ ਬਾਅਦ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਚੈਪਟਰ ਐਡ ਹੋਇਆ ਕਿ ਜਿੱਥੇ ਰੂਸ ਔਰ ਚੀਨ ਦੇ ਉੱਤੇ ਇਹ ਲਗਾਤਾਰ ਇਲਜ਼ਾਮ ਰਹੇ ਔਰ ਇਸ ਦੇ ਉੱਤੇ ਈਵਨ ਜਿਹੜੀਆਂ ਉਹਨਾਂ ਦੀਆਂ ਵਿਰੋਧੀ ਧਿਰਾਂ ਨੂੰ ਮੰਗ ਵੀ ਹੋ ਰਹੀ ਸੀ ਕਿ ਵੀ ਇਹ ਫੈਡਰਲ ਇਲੈਕਸ਼ਨਾਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਔਰ ਇਸ ਦੇ ਉੱਤੇ ਕਮਿਸ਼ਨ ਬਣੇ ਇਨਵੈਸਟੀਗੇਸ਼ਨ ਕਮਿਸ਼ਨ ਤਾਂ ਬਣਨ ਵੱਲ ਵੱਧ ਰਿਹਾ ਸੀ ਪਰ ਇਸ ਸਾਰੇ ਪੀਰੀਅਡ 'ਚ ਭਾਰਤ ਨੂੰ ਵੀ ਇਸ 'ਚ ਸ਼ਾਮਲ ਕਰਨਾ ਇਹ ਇੱਕ ਹੋਰ ਭਾਰਤ ਦੇ ਮੂੰਹ 'ਤੇ ਚਪੇੜ ਸੀ ਕਿ ਇਕੱਲੀ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਸਗੋਂ 2019 ਔਰ 2021 ਦੀਆਂ ਫੈਡਰਲ ਚੋਣਾਂ ਦੇ ਵਿੱਚ ਹਰ ਪਾਰਟੀ 'ਚ ਜਿਹੜੇ ਉਹਨਾਂ ਨੂੰ ਆਪਣੇ ਪ੍ਰੋ ਲੋਕ ਲੱਗੇ ਉਹਨਾਂ ਨੂੰ ਜਿਤਾਉਣ ਲਈ ਔਰ ਜਿਹੜੇ ਉਹਨਾਂ ਨੂੰ ਲੱਗਾ ਕਿ ਵੀ ਭਾਰਤ ਦੇ ਲਈ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਨੂੰ ਫਿੱਟ ਨਹੀਂ ਬਹਿੰਦੇ ਉਹਨਾਂ ਨੂੰ ਹਰਾਉਣ ਦੇ ਲਈ ਆਪਣੇ ਸਾਧਨ ਉਹ ਇਸਤੇਮਾਲ ਕੀਤੇ ਪੈਸਾ ਵੀ ਬੰਦੇ ਵੀ ਔਰ ਇਹ ਜਦੋਂ ਮੰਗ ਉੱਠੀ ਔਰ ਕਿਉਂਕਿ ਜਦੋਂ ਜਸਟਿਨ ਟਰੂਡੋ ਨੇ ਇਸ 'ਚ ਕਿ ਫੈਡਰਲ ਇਲੈਕਸ਼ਨ 'ਚ ਕੀ ਦਖਲਅੰਦਾਜ਼ੀ ਹੈ ਚੀਨ ਔਰ ਰੂਸ ਦੀ ਜਿਹੜਾ ਕਮਿਸ਼ਨ ਬਣਾਇਆ ਉਹ ਬੀਬੀ ਜਸਟਿਸ ਮੈਰੀ ਜੋਸੀ ਹੋਗ ਉਹ ਔਰ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ ਹਫ਼ਤੇ ਦੀ ਔਰ ਅਸੀਂ ਜ਼ਿਕਰ ਕੀਤਾ ਸੀ ਕਿ ਆਲਰੇਡੀ WSO ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਹੁਣ ਨਾਲ OGC
ਐਂਡ BCGC ਵੀ ਆ ਗਏ ਕਿ have jointly applied for standing in public inquiry into foreign interference in federal electoral processes and democratic institutions led by ਜਸਟਿਸ ਮੈਰੀ ਜੋਸੀ ਹੋਗ। ਇਹਨਾਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜਿਵੇਂ ਐਮਿਕਸ ਕਿਊਰੀ ਹੁੰਦਾ ਜਿਹੜਾ, ਮੈਂ ਉਦੋਂ ਲਫ਼ਜ਼ ਨਹੀਂ ਸੀ ਮੈਨੂੰ ਯਾਦ ਆ ਰਿਹਾ, ਕਿ ਜਦੋਂ ਅਦਾਲਤ 'ਚ ਟਰਾਇਲ ਜਾਂਦਾ ਦੋਨੋਂ ਪਾਸਿਆਂ ਦੇ ਵਕੀਲ ਹੁੰਦੇ ਨੇ ਤਾਂ ਇੱਕ ਐਜ਼ ਏ ਐਕਸਪਰਟ ਜਿਹੜਾ ਉਸ ਫੀਲਡ ਦਾ ਹੁੰਦਾ ਉਹਨੂੰ ਕਿਹਾ ਜਾਂਦਾ, ਉਹਨੂੰ ਐਮਿਕਸ ਕਿਊਰੀ ਕਹਿੰਦੇ ਨੇ। ਸੋ ਇਹ ਇਸ ਕਮਿਸ਼ਨ ਦੇ ਸਾਹਮਣੇ ਸਿੱਖਾਂ ਨੇ ਕਿਹਾ ਵੀ ਕਿਉਂਕਿ ਇੰਡੀਆ ਦੀ ਦਖਲ ਅੰਦਾਜ਼ੀ ਹੈ ਔਰ ਉਹਨੂੰ ਮੰਨ ਲਿਆ ਹੁਣ ਇਹਨਾਂ ਨੇ, ਕੈਨੇਡੀਅਨ ਕਮਿਸ਼ਨ ਨੇ ਰਸ਼ੀਆ ਚਾਈਨਾ ਦੇ ਨਾਲ ਇੰਡੀਆ ਨੂੰ ਐਡ ਕੀ, ਇਸ ਲਈ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਅੱਡ-ਅੱਡ ਮੌਕਿਆਂ 'ਤੇ ਹਮੇਸ਼ਾ ਹੀ ਰਿਪੋਰਟ ਕੀਤਾ ਹੈ ਕਿ ਕਿਵੇਂ ਇੰਡੀਆ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੇਅਰ ਕਰ ਰਿਹਾ, ਸਾਨੂੰ ਜਿਹੜਾ ਹੈ ਉਹ ਇਸ ਦੇ ਵਿੱਚ ਪਬਲਿਕ ਇਨਕੁਆਇਰੀ ਦਾ ਹਿੱਸਾ ਬਣਾਇਆ ਜਾਏ। ਹੁਣ ਇਹ ਤਾਂ ਗੱਲ ਇੱਥੇ ਤੱਕ ਰੁਕੀ ਹੋਈ ਸੀ। ਜਿਹੜੀ ਮੇਨ ਖਬਰ ਬ੍ਰੇਕ ਕੀਤੀ ਹੈ ਇੰਡੀਪੈਂਡੈਂਟ ਪਬਲੀਕੇਸ਼ਨ ਨੇ ਔਰ ਉਹਦਾ ਸੋਰਸ ਉਹਨਾਂ ਨੇ ਦਾ ਗਲੋਬ ਦਿੱਤਾ ਹੈ ਔਰ ਉਸ ਨੂੰ ਫਰਦਰ ਕੋਟ ਜਿਹੜਾ ਜੋੜ ਕੇ ਕਿਹਾ ਉਹ ਸੀਸਸ ਦੇ ਨਾਲ। ਔਰ ਜਦੋਂ ਅਸੀਂ ਸੀਸਸ ਦੀ ਗੱਲ ਕਰਦੇ ਹਾਂ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦੀ ਮੇਨ ਇਨਵੈਸਟੀਗੇਟਿਵ ਔਰ ਇੰਟੈਲੀਜੈਂਸ ਏਜੰਸੀ। ਹੁਣ ਸੀਸਸ ਨੇ ਔਰ ਇਹ ਗਲੋਬ ਨੇ ਕਿਹਾ ਜੀ ਸਾਡੇ ਕੋਲ ਉਹ ਰਿਪੋਰਟ ਹੈ ਜਿਹੜੀ ਡੀਕਲਾਸੀਫਾਈ ਹੋਈ ਔਰ ਜਿਹੜੀ 2023 ਦੇ ਵਿੱਚ ਜਿਹੜੀ ਉਹਨਾਂ ਨੇ ਰਿਪੋਰਟ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਦਿੱਤੀ, ਜਿਹਦੇ 'ਚ 3 ਸਫ਼ੇ ਇੰਡੀਆ ਦੇ ਨਾਲ ਰਿਲੇਟਡ ਨੇ ਸੀਸਸ ਦੇ, ਕਿ ਇੰਡੀਆ ਕਿਵੇਂ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਡੀਅਨ ਗਵਰਨਮੈਂਟ, ਜਦੋਂ ਅਸੀਂ ਇੰਡੀਆ ਕਹਿੰਦੇ ਹਾਂ ਇਹਦਾ ਮਤਲਬ ਇੰਡੀਅਨ ਹਾਈ ਕਮਿਸ਼ਨ ਵੀ ਨੇ, ਕੌਂਸੂਲੇਟ ਵੀ ਨੇ, ਰਾਅ ਵੀ ਹੈ ਉਹਨਾਂ ਦੀ ਔਰ ਹੋਰ ਵੀ ਜਿਹੜੇ ਵੀ ਉਹਨਾਂ ਦੇ ਨੇ। ਔਰ ਇਸ ਖਬਰ ਦਾ ਜਿਹੜੀ ਇੰਡੀਪੈਂਡੈਂਟ ਨੇ ਟਾਈਟਲ ਹੀ ਇਹ ਦਿੱਤਾ ਹੈ, ਕੈਨੇਡਾ ਇੰਟੈਲੀਜੈਂਸ ਰਿਪੋਰਟ ਕਲੇਮਸ India involved in election interference. India named alongside China in intelligence report investigating foreign interference in election. और इस दी डिटेल दे विच ਤਾਂ ਕੋਈ ਹੋਰ ਬਹੁਤਾ ਕੁਝ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਰਿਪੋਰਟ ਸਾਡੇ ਕੋਲ ਹੈ, ਪਰ 3 ਸਫ਼ਿਆਂ ਨੂੰ ਮੁੜ ਕੇ ਉਹਨਾਂ ਨੇ ਕੰਡੈਂਸ ਕਰਕੇ ਸਿਰਫ ਇੱਕ ਫਿਕਰਾ ਇਹ ਦਿੱਤਾ ਹੈ ਕਿ ਇਹ ਇੰਡੀਆ engages in foreign interference activities। ਔਰ ਇਹ ਇਸ ਤੋਂ ਇਲਾਵਾ ਸਿਰਫ ਚਾਈਨਾ ਹੈ ਜਿਹਦਾ ਨਾਂ ਲਿਆ ਗਿਆ, ਇਵਨ ਰਸ਼ੀਆ ਦਾ ਨਾਂ ਇਹਦੇ 'ਚ ਰਿਪੋਰਟ 'ਚ ਨਹੀਂ ਲਿਆ ਗਿਆ। ਹਾਲਾਂਕਿ ਇਨੀਸ਼ੀਅਲੀ ਚਾਈਨਾ ਐਂਡ ਰਸ਼ੀਆ ਦਾ ਜ਼ਿਕਰ ਸੀ ਬਟ ਬਾਈ ਨੇਮ ਰਸ਼ੀਆ ਨਹੀਂ ਲਿਆ। ਇੰਡੀਆ ਐਂਡ ਚਾਈਨਾ ਵਰ ਦਾ ਓਨਲੀ 2 ਕੰਟਰੀਜ਼ ਆਈਡੈਂਟੀਫਾਈਡ देयर ਨੇਮਸ ਇਨ ਦਾ ਰਿਪੋਰਟ। ਫਿਰ ਚਾਈਨਾ ਦੇ ਰੋਲ ਬਾਰੇ ਉਹਨਾਂ ਨੇ ਕਿਹਾ ਕਿ ਜੀ ਰਿਪਬਲਿਕ ਆਫ ਚਾਈਨਾ ਇਹ ਕਰਦਾ ਉਹ ਕਰਦਾ, ਔਰ ਭਾਰਤ ਬਾਰੇ ਜਿਹੜਾ ਹੈ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਹੁਣ ਈਵਨ ਚੱਲ ਰਿਹਾ। ਔਰ ਕੱਲ੍ਹ ਅਸੀਂ ਪਾਸਿੰਗ ਰੈਫਰੈਂਸ 'ਚ ਗੁਰਪ੍ਰੀਤ ਸਿੰਘ ਸਹੋਤਾ ਉਹਨਾਂ ਦੇ ਟਵੀਟ 'ਤੇ ਬੇਸਡ ਗੱਲ ਕੀਤੀ ਸੀ ਕਿ ਕਿਵੇਂ ਭਾਈ ਹਰਦੀਪ ਸਿੰਘ ਨਿੱਜਰ ਦੇ ਇੱਕ ਨੇੜਲੇ ਸਾਥੀ ਉਹਨਾਂ ਦੇ ਦੋਸਤ ਸਿਮਰਨਜੀਤ ਸਿੰਘ, ਕੱਲ੍ਹ ਉਹਨਾਂ ਦਾ ਨਾਂ ਨਹੀਂ ਸੀ, ਉਹਨਾਂ ਦੇ ਘਰ ਦੇ ਬਾਹਰ ਪਾਸਟ ਮਿਡਨਾਈਟ ਜਿਹੜਾ ਹੈ ਉਹ 20 ਤੋਂ ਜ਼ਿਆਦਾ ਗੋਲੀਆਂ ਦਾ ਜ਼ਿਕਰ ਸੀ ਚਲਾਈਆਂ ਗਈਆਂ ਔਰ ਹਰ ਕੋਈ ਸੇਫ ਹੈ। ਲੇਕਿਨ ਇਹ ਇੱਕ ਬਹੁਤ ਵੱਡਾ ਇਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਇੱਕ ਪਾਸੇ ਹਰਦੀਪ ਸਿੰਘ ਨਿੱਜਰ ਮਰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਦੂਸਰੇ ਪਾਸੇ ਫੈਡਰਲ ਕਮਿਸ਼ਨ ਜਿਹੜਾ ਇੰਡੀਆ ਨੇ ਕਿਵੇਂ 2019 ਔਰ 2021 ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕੀਤਾ ਇਹਨੂੰ ਇਨਵੈਸਟੀਗੇਟ ਕਰ ਰਿਹਾ। ਔਰ ਆਲਰੇਡੀ ਐਬਸਫੋਰਡ ਤੋਂ ਲੈ ਕੇ ਬਰੈਂਪਟਨ ਤੱਕ ਅਗਜ਼ਨੀ ਦੀਆਂ ਘਟਨਾਵਾਂ, ਅਰਸਨ ਦੀਆਂ ਹੋਈਆਂ ਨੇ, ਫਰੌਤੀ ਦੀਆਂ ਹੋਈਆਂ ਨੇ ਔਰ ਫੋਲੋ ਕਰਨਾ, ਪਿੱਛਾ ਜਾਣਾ ਔਰ ਇਸ ਕਿਸਮ ਦੀਆਂ ਕਿੰਨੀਆਂ ਘਟਨਾਵਾਂ ਜਿਹੜੀਆਂ ਰਿਪੋਰਟ ਹੋਈਆਂ। ਔਰ ਇਸ ਸਭ ਦੇ ਚੱਲਦਿਆਂ ਇਹ ਜਿਹੜੀ ਫਾਇਰਿੰਗ ਹੈ ਔਰ ਇਹ ਜਿਹੜੀ ਤੁਸੀਂ ਦੇਖੋ ਵੀ ਜਦੋਂ ਤੁਸੀਂ ਇਹਨਾਂ ਦੀ ਖੇਡ ਨੂੰ ਸਮਝੋਗੇ ਤਾਂ ਸਮਝ ਆ ਜਾਂਦੀ ਹੈ ਸੌਖੀ ਕਿ 1 ਲੱਖ ਬੰਦਾ ਇਕੱਠਾ ਹੁੰਦਾ ਹੈ ਸੈਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਲਈ ਵੋਟਾਂ ਪਾਉਣ ਲਈ ਔਰ ਖਬਰ ਕਿਤੇ ਕੋਈ ਖਬਰ ਨਹੀਂ ਦਾ, ਕੋਈ ਡਿਸਕਸ਼ਨ ਨਹੀਂ, ਕੋਈ ਉਹਨਾਂ ਦਾ ਗੋਬਰ ਆ ਰਹੀ ਆ, ਕੋਈ ਹੋਰ ਨਜ਼ਰ ਨਹੀਂ ਆਉਂਦਾ। ਸਿਵਿਕ ਸੈਂਟਰ 'ਚ ਵੋਟਾਂ ਪੈਂਦੀਆਂ ਨੇ 10 ਦਿਨ ਪਹਿਲਾਂ ਨਾ ਕੋਈ ਰੌਲਾ ਨਹੀਂ ਪੈਂਦਾ ਕਿ ਜੀ ਅਮਰੀਕਾ ਨੇ ਕਿਵੇਂ ਉਹਨਾਂ ਨੇ ਆਪਣਾ ਸਿਟੀ ਸੈਂਟਰ ਖੋਲ੍ਹ ਦਿੱਤਾ ਹੈ, ਕਿਵੇਂ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਪ੍ਰੋਟੈਕਸ਼ਨ ਦੇ ਰਿਹਾ ਸਾਰਿਆਂ ਨੂੰ। ਔਰ ਦੂਸਰਾ ਲੇਕਿਨ ਹੁਣ ਜਿਹੜੇ ਇਹਨਾਂ ਦੇ ਕੰਮ ਨੇ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਕੈਨੇਡਾ ਨੂੰ ਇਹ ਬਦਨਾਮ ਤਾਂ ਕਰ ਹੀ ਰਹੇ ਨੇ ਪਰ ਉਹਨਾਂ ਨੂੰ ਕੋਈ ਰਾਹ ਵੀ ਨਹੀਂ ਦੇਣਾ ਚਾਹੁੰਦੇ। ਔਰ ਇਹ ਵੀ ਦੱਸਣਾ ਚਾਹੁੰਦੇ ਨੇ ਜੀ ਇਹ ਕੈਨੇਡਾ ਦੀ ਆਪਣੀ ਪ੍ਰੋਬਲਮ ਹੈ ਕਿਉਂਕਿ ਕੈਨੇਡਾ ਨੇ ਸਿੱਖ ਸੈਪਰੇਟਿਸਟ ਔਰ ਸਿੱਖ ਟੈਰਰਿਸਟ ਉਹਨਾਂ ਦੇ ਲਫ਼ਜ਼ਾਂ 'ਚ ਉਹਨਾਂ ਨੂੰ ਅੱਡੇ ਦਿੱਤੇ ਹੋਏ ਨੇ ਔਰ ਇਹ ਆਪਸੀ ਖਾਨਾ ਜੰਗੀ ਦੇ ਵਿੱਚ ਫਸੇ ਹੋਏ ਨੇ
ਔਰ ਇਸ ਕਿਸਮ ਦਾ ਹੁਣ ਇਹਨਾਂ ਦੀ PTI ਨੇ ਇਹ ਖਬਰ ਜਿਹੜੀ ਕੱਲ ਇੱਕ ਟਵੀਟ ਰੂਪ ਚ ਅਸੀਂ ਅੱਜ ਮੇਜਰ ਖਬਰ ਬਣਾ ਕੇ ਸਾਰੇ ਭਾਰਤ ਦੇ ਨਿਊਜ਼ ਚੈਨਲਸ ਤੇ ਚੱਲ ਰਹੀ ਹੈ। ਗਨ ਸ਼ਾਟਸ ਫਾਇਰਡ ਐਟ ਹਾਊਸ ਆਫ ਖਾਲਿਸਤਾਨ ਐਕਟਿਵਿਸਟ ਹਰਦੀਪ ਨਿੱਜਰ ਫਰੈਂਡ ਸਿਮਰਨਜੀਤ ਸਿੰਘ ਕੈਨੇਡਾ ਸਰੀ ਕੈਨੇਡਾ ਪੁਲਿਸ ਪ੍ਰੋਬ ਓਵਰਨਾਈਟ ਸ਼ੂਟਿੰਗ ਐਟ ਦਾ ਹਾਊਸ। ਔਰ ਉਹ ਖਬਰ ਦੀ ਉਹੀ ਹੈ ਕਿ ਫਲਾਣੀ ਸਟਰੀਟ ਤੇ ਇਹ ਉਹ ਪੂਰਾ ਮਹੱਲਾ ਨੰਬਰ ਘਰ ਨੰਬਰ ਦਿੱਤਾ ਹੋਇਆ ਕਿ ਜੀ ਇਸ ਫਾਇਰਿੰਗ ਦੇ ਵਿੱਚ ਕਾਰ ਜਿਹੜੀ ਹੈ ਹੈਵੀਲੀ ਡੈਮੇਜ ਹੋਈ ਜਿਹਦੇ ਤੇ ਗੋਲੀਆਂ ਲੱਗੀਆਂ ਨੇ ਔਰ ਘਰ ਦੇ ਉੱਤੇ ਵੀ ਮਲਟੀਪਲ ਬੁਲਟ ਹੋਲਸ ਬਣੇ ਨੇ ਔਰ ਇਹ ਸਾਰੇ ਦੇ ਚੱਲਦੇ ਔਰ ਇਸ ਖਬਰ ਨੂੰ ਹੀ ਫਿਰ ਈਵਨ ਇੰਡੀਪੈਂਡੈਂਟ ਨੇ ਵੀ ਜਿੱਥੇ ਉਹਨੇ ਗੱਲ ਕੀਤੀ ਕਿ ਸੀਸਸ ਨੇ ਕਿਵੇਂ ਇੰਡੀਆ ਨੂੰ ਕੀਤਾ ਹੈ ਇਸ ਦੇ ਉੱਤੇ ਵੀ ਉਹਨਾਂ ਨੇ ਟੁਵਰਡਸ ਦਾ ਐਂਡ ਜਿਹੜੀ ਹੈ 2 ਲਾਈਨਰ ਦਿੱਤਾ ਦਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ said multiple shots were fired on Thursday at the residence of Simranjit Singh, an aide of Niger, who was killed last year. Police said they are investigating the incident. ਇਸ ਦੇ ਉੱਤੇ ਉਹਨਾਂ ਨੇ ਮਨਿੰਦਰ ਸਿੰਘ ਨੂੰ ਵੀ ਕੋਟ ਕੀਤਾ ਹੈ ਜਿਹੜੇ ਸਪੋਕਸਪਰਸਨ ਨੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ। He blamed Indian state actors for their role in the shooting due to Niger's associates' recent role in organizing a protest outside Indian consulate. ਉਹਨਾਂ ਨੇ ਕਿਹਾ ਜੀ ਸਿਮਰਨਜੀਤ ਸਿੰਘ ਨੇ 26 ਜਨਵਰੀ ਦਾ ਪ੍ਰੋਟੈਸਟ ਆਰਗੇਨਾਈਜ਼ ਕੀਤਾ ਇੰਡੀਅਨ ਕੌਂਸੂਲੇਟ ਦੇ ਬਾਹਰ ਔਰ ਉਹਨੂੰ ਇਹ ਜਿਹੜਾ ਉਹਨਾਂ ਨੇ ਗੋਲੀਆਂ ਦੇ ਨਾਲ ਉਹਦੇ ਘਰ ਦੇ ਉੱਤੇ ਹਮਲਾ ਕਰਵਾ ਕੇ ਧਮਕਾਇਆ। ਸੋ ਮਤਲਬ ਇਹ ਹੈ ਮੈਨੂੰ ਲੱਗਦਾ ਹੈ ਕਿ ਵੀ ਕੈਨੇਡਾ ਦੇ ਵਿੱਚ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਅਸੀਂ ਇਸ ਕਿਸਮ ਦੀਆਂ ਵਾਇਲੈਂਸ ਦੀਆਂ ਘਟਨਾਵਾਂ ਦੇਖ ਸਕਦੇ ਹਾਂ। ਇੰਡੀਅਨ ਏਜੰਸੀਆਂ ਅਮਰੀਕਾ 'ਚ ਬੇਸ਼ੱਕ ਅਮਰੀਕਨਾਂ ਨੇ ਉਹਨਾਂ ਨੂੰ ਪੁੱਠਾ ਝਟਕਾ ਦਿੱਤਾ ਉਹ ਰੁਕ ਗਏ ਹੋਣ ਲੇਕਿਨ ਇਹ ਲੱਗਦਾ ਵੀ ਕੈਨੇਡਾ 'ਚ ਇਹਨਾਂ ਦੇ ਦਿਲ ਵਧੇ ਹੋਏ ਨੇ ਔਰ ਉਹਨਾਂ ਨੂੰ ਇਹ ਭੁਲੇਖਾ ਹੈ ਸ਼ਾਇਦ ਕਿ ਵੀ ਅਲਟੀਮੇਟਲੀ ਉਹ ਇਸ ਕਿਸਮ ਦੀ ਇੰਟੀਮੀਡੇਟਿੰਗ ਟੈਕਟਿਕ ਦੇ ਨਾਲ ਕੈਨੇਡਾ ਦੇ ਸਿੱਖਾਂ ਦੀ ਆਵਾਜ਼ ਖਾਲਿਸਤਾਨ ਦੇ ਹੱਕ 'ਚ ਉਹਨੂੰ ਦਬਾ ਦੇਣਗੇ ਜਾਂ ਕੈਨੇਡੀਅਨ ਗਵਰਨਮੈਂਟ ਨੂੰ ਝੁਕਾ ਲੈਣਗੇ ਪਰ ਇਹ ਵੀ ਇਹਨਾਂ ਦਾ ਭੁਲੇਖਾ ਬਹੁਤ ਜਲਦੀ ਦੂਰ ਹੋ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।